back to News TV 84 ब्रेक तो बाद हम इसी गलबात कर रहे हैं सरदार हरप्रीत सिंह जी ना मीडिया पर्सनैलिटी फ्रॉम कैनेडा जोड़े कि इस वेले साना फोन लाइन ते जुड़ चुके ने जी वीर जी वाहिगुरू जी का खालसा वाहिगुरू जी की फतेह जी वाहिगुरू जी का खालसा वाहिगुरू जी की फतेह जी वीर जी ਅਸੀਂ ਪੂਰਾ ਹਫਤਾ ਇਸ ਹਫਤੇ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਖਾਲਿਸਤਾਨ ਡਿਕਲੇਰੇਸ਼ਨ ਡੇ ਦੀ ਐਨੀਵਰਸਰੀ ਜਿਹੜੀ ਚੱਲ ਰਹੀ ਹੈ 29th ਐਨੀਵਰਸਰੀ ਚੱਲ ਰਹੀ ਹੈ ਉਸ ਸੰਬੰਧੀ ਹੀ ਗੱਲਬਾਤ ਕੀਤੀ ਸੀ ਤੁਹਾਡੇ ਕੋਲੋਂ ਵੀ ਅਸੀਂ ਇਹੀ ਸੇਮ ਜਾਣਨਾ ਚਾਹਾਂਗੇ ਕਿ ਇਹਨਾਂ 29 ਸਾਲਾਂ ਦੇ ਵਿੱਚ ਅਸੀਂ ਕਿੱਥੋਂ ਚੱਲੇ ਹਾਂ ਕਿੱਥੇ ਪਹੁੰਚੇ ਅਤੇ ਤੁਹਾਡੇ ਖਿਆਲ ਦੇ ਨਾਲ ਅਕਾਲੀ ਤੇ ਖਾਲਿਸਤਾਨ ਜਿਹੜੀ ਜਥੇਬੰਦੀਆਂ ਨੇ ਉਹਨਾਂ ਦਾ ਕੀ ਰੋਲ ਰਿਹਾ ਇਹਨਾਂ 29 ਸਾਲਾਂ ਦੇ ਵਿੱਚ ਜੀ ਸਭ ਤੋਂ ਪਹਿਲਾਂ ਜਦੋਂ ਅਸੀਂ ਗੱਲਬਾਤ ਆਜ਼ਾਦੀ ਦੀ ਕਰਦੇ ਹਾਂ ਤੇ ਮੂਲ ਰੂਪ ਦੇ ਵਿੱਚ ਜਿਹੜੇ ਆਜ਼ਾਦੀ ਦੇ ਮਾਇਨੇ ਸਮਝਣੇ ਬਹੁਤ ਜ਼ਰੂਰੀ ਹੋ ਜਾਂਦੇ ਆ ਕਿਉਂਕਿ ਜਿਹੜੀਆਂ ਡੇਟਸ ਨੇ ਜਾਂ ਜਿਹੜੀਆਂ ਅੱਗੇ ਸ਼ਖਸੀਅਤਾਂ ਨੇ ਜਿਹੜੀਆਂ ਇਸ ਗੱਲ ਨੂੰ ਅੱਗੇ ਤੋਰਦੀਆਂ ਨੇ ਉਹ ਤਾਂ ਅਸੀਂ ਮੋਸਟਲੀ ਇਹ ਹੈਗਾ ਵੀ ਆਪਣੇ ਤੌਰ ਦੇ ਉੱਤੇ ਯਾਦ ਵੀ ਰੱਖਦੇ ਹਾਂ ਜਾਂ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਖੋਜਣ ਦਾ ਵੀ ਯਤਨ ਕਰਦੇ ਹਾਂ ਪਰ ਜਦੋਂ ਅਸੀਂ ਕਿਸੇ ਵੀ ਆਜ਼ਾਦੀ ਦੀ ਗੱਲ ਕਰਦੇ ਹਾਂ ਤੇ ਆਜ਼ਾਦੀ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਇਹ ਆਉਂਦੀ ਆ ਸੰਕਲਪ ਦੀ ਕਿ ਕੀ ਸਾਨੂੰ ਆਜ਼ਾਦੀ ਚਾਹੀਦੀ ਹੈ ਹਾਂਜੀ ਕਿਉਂਕਿ ਆਜ਼ਾਦੀ ਕਿਸੇ ਵੀ ਤਰੀਕੇ ਦੇ ਨਾਲ ਨਾ ਤਾਂ ਕਿਸੇ ਆਰਥਿਕਤਾ ਦੇ ਉੱਤੇ ਨਿਰਭਰ ਕਰਦੀ ਹੈ ਆਜ਼ਾਦੀ ਕੋਈ ਬੰਦਰਗਾਹ ਦਾ ਨਾਂ ਨਹੀਂ ਆਜ਼ਾਦੀ ਕੋਈ ਹੱਦਾਂ ਸਰਹੱਦਾਂ ਦਾ ਜਿਹੜਾ ਘੇਰਾ ਉਹਦੇ ਵਿੱਚ ਨਹੀਂ ਵੱਜਦੀ ਕਿਉਂਕਿ ਆਜ਼ਾਦੀ ਕਿਸੇ ਚੀਜ਼ ਦੇ ਵਿੱਚ ਵੱਜਦੀ ਨਹੀਂ ਭਾਵੇਂ ਕਿ ਇਹ ਸਾਰੀਆਂ ਗੱਲਾਂ ਨੂੰ ਵੀ ਐਡਰੈਸ ਕਰਨਾ ਜਿਹੜਾ ਉਹ ਸਾਡਾ ਬਣਦਾ ਹੈ ਕਿ ਕਿੰਨੀ ਕੁ ਉਹ ਸਟੇਟ ਜਿਹੜੀ ਹੈਗੀ ਆ ਉਹ ਆਰਥਿਕ ਤੌਰ ਦੇ ਉੱਤੇ ਵਾਇਬਲ ਹੋਏਗੀ ਜਾਂ ਐਡਮਿਨਿਸਟ੍ਰੇਸ਼ਨ ਤੌਰ ਦੇ ਉੱਤੇ ਵਾਇਬਲ ਹੋਏਗੀ ਐਜੂਕੇਸ਼ਨ ਦੇ ਤੌਰ ਦੇ ਉੱਤੇ ਵਾਇਬਲ ਹੋਏਗੀ ਜਾਂ ਮਿਲਟਰੀ ਦੇ ਤੌਰ ਦੇ ਉੱਤੇ ਵਾਇਬਲ ਹੋਏਗੀ ਪਰ ਉਹ ਕਿਸੇ ਵੀ ਇਸ ਸਿਧਾਂਤ ਦੇ ਉੱਤੇ ਕੰਮ ਨਹੀਂ ਕਰਦੇ ਕਿ ਪਹਿਲਾਂ ਕੋਈ ਗਾਰੰਟੀ ਲੈ ਕੇ ਉਹ ਦਿੰਦਾ ਕਿ ਆਹ ਚੀਜ਼ਾਂ ਜਿਹੜੀਆਂ ਨੇ ਅਸੀਂ ਸੰਵਿਧਾਨ ਇਹੋ ਜਿਹਾ ਹੋਊਗਾ ਕੋਈ ਇਸ ਤਰੀਕੇ ਨਾਲ ਕੋਈ ਵੀ ਆਜ਼ਾਦੀ ਅਸੀਂ ਦੇਖਦੇ ਹਾਂ ਤੇ ਕੋਈ ਆਜ਼ਾਦੀ ਨਹੀਂ ਹੈ ਸਭ ਤੋਂ ਪਹਿਲਾਂ ਆਜ਼ਾਦੀ ਦੇ ਵਿੱਚ ਆਉਣ ਦਾ ਇੱਕ ਕਾਰਨ ਇਹ ਹੁੰਦਾ ਕਿ ਕੀ ਸਾਨੂੰ ਉਹ ਆਜ਼ਾਦੀ ਚਾਹੀਦੀ ਹੈ ਬਿਲਕੁਲ ਸਭ ਤੋਂ ਪਹਿਲੀ ਗੱਲ ਇਹ ਆਉਂਦੀ ਹੈ ਹਾਂਜੀ ਸੋ ਅੱਜ ਜਿਹੜਾ ਹੈਗਾ ਜੇ ਅਸੀਂ ਅੱਜ ਦੇ ਦਿਨ ਨੂੰ ਉਹ ਯਾਦ ਕਰਦੇ ਹਾਂ ਤੇ ਸਿਰਫ ਇਸ ਗੱਲ ਨੂੰ ਯਾਦ ਕਰਦੇ ਹਾਂ ਕਿ ਜਿਹੜਾ 26 ਅਪ੍ਰੈਲ ਨੂੰ 1986 ਵਾਲੇ ਦਿਨ ਇਹ ਐਲਾਨਨਾਮਾ ਕੀਤਾ ਗਿਆ ਸੀ ਅਕਾਲ ਤਖ਼ਤ ਸਾਹਿਬ ਤੋਂ ਕਿ ਜਿਹੜਾ ਖਾਲਿਸਤਾਨ ਦੀ ਇੱਕ ਤਰੀਕੇ ਨਾਲ ਨੀਂਹ ਜਿਹੜੀ ਹੈਗੀ ਆ ਉਹ ਪੱਕੀ ਹੋ ਚੁੱਕੀ ਹੈ ਭਾਵੇਂ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਦੋਂ ਇਹ ਗੱਲ ਕੀਤੀ ਸੀ ਕਿ ਜਿਸ ਦਿਨ ਭਾਰਤੀ ਫੌਜਾਂ ਦੇ ਨਾਪਾਕ ਕਦਮ ਦਰਬਾਰ ਸਾਹਿਬ ਦੀ ਹੱਦ ਦੇ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਪੈਣਗੇ ਉਸ ਦਿਨ ਜਿਹੜੀ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਹੁਣ ਖਾਲਿਸਤਾਨ ਦਾ ਕਨਸੈਪਟ ਕੋਈ ਇਹ ਨਹੀਂ ਹੈ ਕਿ 26 ਮਤਲਬ ਕਿ 1986 ਵਾਲੇ ਦਿਨ ਅੱਜ ਦੇ ਦਿਨ 29 ਅਪ੍ਰੈਲ ਵਾਲੇ ਦਿਨ ਇਹ ਚੱਲਿਆ ਸੀ ਤੋਂ ਪਹਿਲਾਂ ਵੀ ਜਦੋਂ ਅਸੀਂ ਦੇਖਦੇ ਹਾਂ ਤੇ ਜੋ ਇਤਿਹਾਸ ਦੇ ਵਿੱਚ ਮੁੱਢਲੇ ਰੂਪ ਦੇ ਵਿੱਚ ਹੋ ਅੱਗੇ ਆਉਂਦਾ ਕਿ 1940 ਵੇਲੇ ਡਾਕਟਰ ਵੀਰ ਸਿੰਘ ਭੱਟੀ ਹੁਣੀ ਜਦੋਂ ਕਿ 1940 ਦੇ ਵਿੱਚ ਲਾਹੌਰ ਰੈਜ਼ੋਲੂਸ਼ਨ ਪਾਸ ਹੋਇਆ ਸੀ ਤੇ ਉਸ ਤੋਂ ਬਾਅਦ ਮੁਸਲਮਾਨਾਂ ਨੇ ਆਪਣਾ ਦੇਸ਼ ਮੰਗਣ ਦੀ ਗੱਲ ਸ਼ੁਰੂ ਕੀਤੀ ਸੀ ਹਿੰਦੂਆਂ ਨੇ ਆਪਣਾ ਦੇਸ਼ ਮੰਗਣ ਦੀ ਗੱਲ ਸ਼ੁਰੂ ਕੀਤੀ ਸੀ ਤੇ ਉਦੋਂ ਵੀ ਜਿਹੜੇ ਭਾਈ ਡਾਕਟਰ ਵੀਰ ਸਿੰਘ ਭੱਟੀ ਹੁਣੀ ਉਹਨਾਂ ਨੇ ਖਾਲਿਸਤਾਨ ਦਾ ਜਿਹੜਾ ਪਹਿਲੀ ਵਾਰ ਇਹ ਕਹਾਂਗੇ ਕਿ ਨਾ ਉਜਾਗਰ ਹੋਇਆ ਸੀ ਉਸ ਤੋਂ ਬਾਅਦ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਸ਼ਖਸੀਅਤਾਂ ਦੇ ਦੁਆਰਾ ਚਾਹੇ ਬਾਬਾ ਖੜਕ ਸਿੰਘ ਹੁਣੀ ਸਨ ਤੇ ਉਹ ਤੋਂ ਬਾਅਦ ਵੀ ਜੇ ਔਰ ਬੜੀ ਇੱਕ ਕੋਇਨਸੀਡੈਂਸ ਵਾਲੀ ਗੱਲ ਹੈਗੀ ਆ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਜੇਕਰ ਮੈਂ ਗਲਤ ਨਹੀਂ ਹੈਗਾ ਤੇ 1980 ਵਾਲੇ ਦਿਨ ਵੀ ਇਸ ਤਰ੍ਹਾਂ ਦਾ ਕੌਂਸਲ ਆਫ ਖਾਲਿਸਤਾਨ ਬਣਾਈ ਗਈ ਸੀ ਭਾਵੇਂ ਕਿ ਜਗਜੀਤ ਸਿੰਘ ਚੌਹਾਨ ਵੱਲੋਂ ਬਣਾਈ ਗਈ ਸੀ ਇਸ ਗੱਲ ਦੇ ਉੱਤੇ ਨਹੀਂ ਅਸੀਂ ਜਾ ਰਹੇ ਕਿ ਉਹਦਾ ਕੀ ਪ੍ਰੋ ਕੌਨਸ ਕੀ ਸਨ ਕਿਸ ਤਰੀਕੇ ਨਾਲ ਉਹ ਅੱਗੇ ਗੱਲ ਵਧੀ ਜਾਂ ਕਿਸ ਤਰੀਕੇ ਨਾਲ ਉਹ ਨਹੀਂ ਵਧੀ ਪਰ ਸਵਾਲ ਇਹ ਸੀਗਾ ਕਿ ਆਜ਼ਾਦੀ ਦੀ ਜਿਹੜੀ ਉਹ ਲਹਿਰ ਸੀ ਖਾਲਿਸਤਾਨ ਦੀ ਜਿਹੜੀ ਉਹ ਲਹਿਰ ਸੀ ਖਾਲਿਸਤਾਨ ਦੀ ਪ੍ਰਾਪਤੀ ਦੀ ਇੱਕ ਤਾਂਘ ਸੀ ਉਹ ਬਹੁਤ ਸਮੇਂ ਪਹਿਲਾਂ ਜਿਹੜੀ ਸੀਗੀ ਉਜਾਗਰ ਹੋ ਚੁੱਕੀ ਸੀ ਜੇਕਰ ਅਸੀਂ ਇਹਦੇ ਤੋਂ ਵੀ ਹੋਰ ਪਿੱਛੇ ਜਾਈਏ 1940 ਤੋਂ ਵੀ ਹੋਰ ਪਿੱਛੇ ਜਾਈਏ ਤੇ 1767 ਤੋਂ ਲੈ ਕੇ ਜੇ ਅਸੀਂ ਸਿੱਖਾਂ ਦੇ ਰਾਜ ਦੀ ਗੱਲ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਤੋਂ ਵੀ ਬਾਅਦ ਦੀ ਜੇਕਰ ਗੱਲ ਕਰਦੇ ਹਾਂ ਮਿਸਲਾ ਵੇਲੇ ਦੀ ਗੱਲ ਕਰਦੇ ਜਦੋਂ ਉਹਨਾਂ ਦੇ ਕੋਲ ਆਪਣੀ ਰਿਆਸਤ ਜਦੋਂ ਉਹਨਾਂ ਦੇ ਕੋਲ ਆਪਣੀ ਫੌਜ ਜਦੋਂ ਉਹਨਾਂ ਦੇ ਕੋਲ ਆਪਣੀ ਐਡਮਿਨਿਸਟ੍ਰੇਸ਼ਨ ਹੁੰਦੀ ਸੀ ਉਦੋਂ ਦੇ ਵੀ 80-82 ਸਾਲ ਜਿਹੜਾ ਇਤਿਹਾਸ ਉਹ ਸਾਡੇ ਕੋਲ ਹੈਗਾ 1849 ਤੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਜਦੋਂ
ਅਸੀਂ ਉਸ ਆਜ਼ਾਦੀ ਦਾ ਨਿੱਘ ਮਾਣਿਆ। ਹਾਂਜੀ। ਸੋ ਉਹ ਆਜ਼ਾਦੀ ਜੇਕਰ ਉਸ ਟਾਈਮ ਤੋਂ ਸ਼ੁਰੂ ਕੀਤੀ ਜਾਵੇ, ਜੇ 1940 ਤੋਂ ਬਾਅਦ 1980, 1980 ਤੋਂ ਬਾਅਦ 86 ਦੇ ਵਿੱਚ ਜਦੋਂ ਇਹ ਐਲਾਨਨਾਮਾ ਹੁੰਦਾ, ਤੇ ਉਹ ਤੋਂ ਲੈ ਕੇ ਅੱਜ ਤੱਕ ਜਿਹੜਾ ਉਹ ਸੰਘਰਸ਼ ਉਸੇ ਤਰੀਕੇ ਨਾਲ ਚੱਲ ਰਿਹਾ। ਜਿਹੜੇ ਅਸੀਂ ਬਾਰ-ਬਾਰ ਅਸੀਂ ਇਹ ਗੱਲਬਾਤ ਕਰਦੇ, ਹਰ ਸਾਲ ਇਹ ਗੱਲਬਾਤ ਹੁੰਦੀ, ਉਹ ਸਿਰਫ ਉਸ ਗੱਲ ਨੂੰ ਇੱਕ ਤਾਜ਼ਗੀ ਦੇਣ ਦੇ ਲਈ ਉਹ ਕੀਤੀ ਜਾਂਦੀ ਹੈ। ਜਿਵੇਂ ਪਹਿਲਾਂ ਕਿਹਾ ਕਿ ਆਜ਼ਾਦੀ ਇੱਕ ਸੰਕਲਪ ਹੈ ਜੀ, ਤੇ ਉਹ ਆਜ਼ਾਦੀ ਸਾਨੂੰ ਤਾਂ ਚਾਹੀਦੀ ਹੈ ਕਿਉਂਕਿ ਸਾਨੂੰ ਉਸ ਮੁਲਕ ਦੇ ਵਿੱਚ ਕੋਈ ਅਧਿਕਾਰ, ਚਾਹੇ ਉਹ ਕਨਸਟੀਟਿਊਸ਼ਨਲ ਨੇ, ਚਾਹੇ ਉਹ ਜੁਡੀਸ਼ੀਅਲ ਨੇ, ਕੋਈ ਵੀ ਇਸ ਤਰੀਕੇ ਦੇ ਜਿਹੜੇ ਅਧਿਕਾਰ ਨੇ ਉਹ ਕਾਨੂੰਨਨ ਤੌਰ ਦੇ ਉੱਤੇ ਨਹੀਂ। ਪਹਿਲੀ ਗੱਲ ਤਾਂ ਇਹ ਕਿ ਕਾਨੂੰਨਨ ਤੌਰ ਦੇ ਉੱਤੇ ਸਾਨੂੰ ਇਹ ਨਹੀਂ ਮੰਨਿਆ ਜਾਂਦਾ ਕਿ ਅਸੀਂ ਸਿੱਖ ਹਾਂ, ਸਿੱਖ ਇੱਕ ਵੱਖਰੀ ਕੌਮ ਹੈ। ਸੋ ਸਾਡੀ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ, ਆਪਣੀ ਆਇਡੈਂਟੀਟੀ ਨੂੰ ਬਰਕਰਾਰ ਰੱਖਣ ਦੇ ਲਈ, ਆਪਣੀ ਪਛਾਣ ਨੂੰ ਬਰਕਰਾਰ ਰੱਖਣ ਦੇ ਲਈ ਸਾਡੇ ਲਈ ਜ਼ਰੂਰੀ ਹੋ ਜਾਂਦਾ ਕਿ ਸਾਡੀ ਕੌਮ ਦੇ ਲਈ ਇੱਕ ਵੱਖਰਾ ਮੁਲਕ, ਸਾਡੀ ਕੌਮ ਦੇ ਕੋਲ ਇੱਕ ਆਪਣਾ ਮੁਲਕ ਜਿਹੜਾ ਹੈਗਾ ਆ ਉਹ ਜ਼ਰੂਰ ਬਣੇ। ਬੜੀ ਇੱਕ ਮੰਦਭਾਗੀ ਗੱਲ ਹੈ ਕਿ ਭਾਵੇਂ ਸਿੱਖ ਪਹਿਲੀਆਂ 5 ਕੌਮਾਂ ਦੇ ਵਿੱਚ, ਦੁਨੀਆ ਦੀਆਂ ਪਹਿਲੀਆਂ 5 ਕੌਮਾਂ ਦੇ ਵਿੱਚ ਨੰਬਰ ਦੇ ਹਿਸਾਬ ਦੇ ਨਾਲ ਉਹ ਸ਼ੁਮਾਰ ਨੇ, ਪਰ ਬੜੀ ਇੱਕ ਅਨਫੋਰਚੂਨੇਟ ਗੱਲ ਹੈ ਕਿ ਸਿੱਖਾਂ ਦੇ ਕੋਲ ਕੋਈ ਆਪਣਾ ਰਾਜ ਨਹੀਂ ਹੈ। ਜਦੋਂ ਅਸੀਂ ਇਹ ਗੱਲ ਕਰਦੇ, ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਆਜ਼ਾਦੀ ਇੱਕ ਸੰਕਲਪ ਹੈ, ਆਜ਼ਾਦੀ ਇੱਕ ਰੂਹ ਦੀ ਭੁੱਖ ਹੈ। ਇਹ ਕੋਈ ਕਿਸੇ ਵੀ ਤਰੀਕੇ ਨਾਲ ਦੂਸਰੇ ਜਿਹੜੇ ਪੈਰਾਮੀਟਰਸ ਨੇ ਉਹਨਾਂ ਦੇ ਉੱਤੇ ਕੋਈ ਨਿਰਭਰ ਨਹੀਂ ਕਰਦੀ। ਪਰ ਫਿਰ ਵੀ ਉਹਨਾਂ ਲੋਕਾਂ ਨੂੰ ਜਿਹੜੇ ਬਾਰ-ਬਾਰ ਇਹ ਕਹਿੰਦੇ ਨੇ ਕਿ ਤੁਹਾਨੂੰ ਆਜ਼ਾਦੀ ਚਾਹੀਦੀ ਹੈ, ਤੇ ਅਗਲਾ ਸਵਾਲ ਹੁੰਦਾ ਕਿ ਬੰਦਰਗਾਹ ਕਿਹੜੀ ਲੱਗੇਗੀ, ਉਹਨਾਂ ਨੂੰ ਇਹ ਦੱਸਣਾ ਸਾਡਾ ਬਾਰ-ਬਾਰ ਜ਼ਰੂਰੀ। ਜਿੰਨੀ ਵਾਰ ਉਹ ਇਹ ਸਵਾਲ ਕਰਨਗੇ, ਉਨੀ ਵਾਰ ਅਸੀਂ ਉਹਨਾਂ ਨੂੰ ਆਨਸਰ ਦੇਣਾ ਸਾਡਾ ਬਣਦਾ ਕਿ ਭਾਈ 44 ਮੁਲਕ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਬੰਦਰਗਾਹ ਨਹੀਂ ਹੈਗੀ। ਉਹਨਾਂ ਦੇ ਵਿੱਚ 25 ਮੁਲਕ ਇਹੋ ਜਿਹੇ ਨੇ ਜਿਨ੍ਹਾਂ ਦੀ ਪਰ ਕੈਪੀਟਾ ਇਨਕਮ ਜਿਹੜੀ ਹੈਗੀ ਆ ਭਾਰਤ ਦੀ ਪਰ ਕੈਪੀਟਾ ਇਨਕਮ ਤੋਂ ਜ਼ਿਆਦਾ। ਉਹਨਾਂ ਦੇ ਵਿੱਚ ਲਿੰਕਨਸਟਾਈਨ ਨੇ, ਉਹਨਾਂ ਦੇ ਵਿੱਚ ਲਗਜ਼ਮਬਰਗ ਨੇ, ਉਹਨਾਂ ਦੇ ਵਿੱਚ ਸਵਿਟਜ਼ਰਲੈਂਡ ਜਿਹੜੀ ਹੈਗੀ ਕੰਟਰੀ, ਉਹ ਜਿਹੀਆਂ ਕੰਟਰੀਜ਼ ਦੇ ਨਾਲ ਕੋਈ ਬੰਦਰਗਾਹ ਨਹੀਂ ਲੱਗਦੀ ਜਿਨ੍ਹਾਂ ਦੀ ਪਰ ਕੈਪੀਟਾ ਇਨਕਮ ਭਾਰਤ ਦੀ ਪਰ ਕੈਪੀਟਾ ਇਨਕਮ ਦੇ ਨਾਲੋਂ 50 ਗੁਣਾ ਭਾਵੇਂ ਜ਼ਿਆਦਾ ਹੋਏਗੀ। ਪਰ ਸਵਾਲ ਇਹ ਨਹੀਂ ਹੈ, ਸਵਾਲ ਇਹ ਹੈਗਾ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਲੁੱਟਿਆ ਜਾ ਰਿਹਾ, ਕਿਸ ਤਰੀਕੇ ਦੇ ਨਾਲ ਪਿਛਲੇ 50 ਸਾਲਾਂ ਤੋਂ ਸਾਨੂੰ ਇਹ ਲੁੱਟਿਆ ਜਾ ਰਿਹਾ, ਕਿਸ ਤਰੀਕੇ ਦੇ ਨਾਲ ਸਾਡੇ ਨਾਲ ਝੂਠੇ ਵਾਅਦੇ ਕੀਤੇ ਗਏ ਨੇ। ਉਹਨਾਂ ਵਾਅਦਿਆਂ ਦੇ ਵਿੱਚ ਜੇਕਰ ਮੈਂ ਸਿਰਫ ਇੱਕ ਐਗਜ਼ਾਮਪਲ ਉਹ ਜ਼ਰੂਰ ਦੇਣੀ ਚਾਹੁੰਦਾ, ਉਹਨਾਂ ਸਿੱਖਾਂ ਨੂੰ ਜਿਹੜਾ ਇਹ ਕਹਿੰਦੇ ਨੇ ਕਿ ਨਹੀਂ ਇਹਨਾਂ ਨੂੰ ਜੀ ਮੈਮੋਰੈਂਡਮ ਦੇ ਦਿਓ, ਜਿਹੜੇ ਇਹ ਕਹਿੰਦੇ ਜੀ ਇਹਨਾਂ ਨੂੰ ਯਾਦ ਪੱਤਰ ਦੇ ਦਿਓ, ਇਹਨਾਂ ਨੂੰ ਮਿਲੋ। ਕਿੰਨੀ ਵਾਰ ਸਾਡੇ ਨਾਲ ਧੋਖੇ ਹੋ ਚੁੱਕੇ ਨੇ, ਪਰ ਪਤਾ ਨਹੀਂ ਕੀ ਕਾਰਨ ਨੇ ਕਿ ਜਿਹੜੀ ਸਾਡੀ ਇੱਕ ਵੱਡਾ ਸੋ ਕਾਲਡ ਜਿਹੜੇ ਪੜ੍ਹੇ ਲਿਖੇ ਲੋਕਾਂ ਦਾ ਇੱਕ ਇਕੱਠ ਆ, ਉਹ ਬਾਰ-ਬਾਰ ਇਸ ਗੱਲ ਦੇ ਵੱਲ ਨੂੰ ਇਸ਼ਾਰਾ ਕਰਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਟੇਟ ਦੇ ਨਾਲ ਬੈਠਿਆ ਜਾਵੇ ਤੇ ਉਹਨਾਂ ਤੋਂ ਹੱਕ ਲਏ ਜਾਣ। ਹੁਣ ਉਹਨਾਂ ਹੱਕਾਂ ਦੇ ਵਿੱਚ ਹੁਣ ਕੀ ਸਾਨੂੰ ਇਹ ਗੱਲ ਯਾਦ ਭੁੱਲ ਗਈ ਹੈ ਕਿ ਰਾਜੀਵ ਲੌਂਗੋਵਾਲ ਜਦੋਂ ਸਮਝੌਤਾ ਹੋਇਆ ਸੀਗਾ 24 ਜੁਲਾਈ 1985 ਨੂੰ, ਹੁਣ 15 ਆ ਚੁੱਕਾ, ਤੇ ਹੁਣ ਅਸੀਂ ਆਪਣੇ ਸਾਹਮਣੇ ਉਹ ਦੇਖ ਸਕਦੇ ਹਾਂ ਕਿ ਕਿੰਨੇ ਸਾਲ ਉਹ ਬੀਤ ਚੁੱਕੇ ਨੇ, 3 ਦਹਾਕੇ ਬੀਤ ਚੁੱਕੇ ਨੇ ਆਲਮੋਸਟ। ਕੀ ਉਹਨਾਂ ਦੇ ਵਿੱਚੋਂ ਜਿਹੜੀਆਂ ਉਹਨਾਂ ਦੀਆਂ 11 ਮੱਦਾਂ ਸਨ ਉਸ ਸਮਝੌਤੇ ਦੀਆਂ, ਜਿਨ੍ਹਾਂ ਦੇ ਵਿੱਚ ਕੰਪਨਸੇਸ਼ਨ ਸੀ, ਜਿਹੜੇ 1984 ਦੇ ਕਤਲੇਆਮ ਦਿੱਲੀ, ਬੋਕਾਰੋ, ਕਾਨਪੁਰ ਔਰ ਭਾਰਤ ਦੇ ਵੱਖਰੇ ਥਾਵਾਂ ਦੇ ਉੱਤੇ, ਕੀ ਉਹਨਾਂ ਨੂੰ ਕੰਪਨਸੇਸ਼ਨ ਮਿਲ ਚੁੱਕੀ ਹੈ? 3.5 ਲੱਖ ਰੁਪਈਆ ਇੱਕ ਉਸ ਬੰਦੇ ਨੂੰ ਜਿਹਨੇ ਆਪਣੇ ਪਰਿਵਾਰ ਦਾ ਇੱਕ ਵਡਮੁੱਲਾ ਇੱਕ ਅੰਗ ਗਵਾਤਾ, ਕਿ 3.5 ਲੱਖ ਰੁਪਈਆ ਉਹ ਜਾਇਜ਼ ਆ? ਕੋਈ ਵੀ ਸਿੱਖ ਅੱਜ ਵੀ ਕੋਈ ਸਿੱਖ ਉਹਨਾਂ ਦੇ ਤੋਂ ਕੰਪਨਸੇਸ਼ਨ ਨਹੀਂ ਮੰਗ ਰਿਹਾ, ਉਹ ਮੰਗ ਰਿਹਾ ਕਿ ਜਿਹੜਾ ਉੱਥੇ ਏਡਾ ਕਤਲੇਆਮ ਹੋਇਆ ਉਹਦਾ ਇਨਸਾਫ ਦਿੱਤਾ ਜਾਵੇ। ਹੁਣ ਆਰਮੀ ਰਿਕਰੂਟਮੈਂਟ ਦੀ ਜਿਹੜੀ ਗੱਲ ਸੀਗੀ 14 ਮਾਰਚ 1974 ਤੋਂ ਪਹਿਲਾਂ ਜਿਹੜਾ ਡਿਫੈਂਸ ਮਿਨਿਸਟਰ ਸੀ ਜਗਜੀਵਨ ਰਾਮ, ਉਹਨੇ ਇਹ ਗੱਲ ਅਨਾਉਂਸ ਕੀਤੀ ਸੀ 1974 ਦੇ ਵਿੱਚ ਕਿ ਭਾਈ ਜਿਹੜੀ ਰਿਕਰੂਟਮੈਂਟ ਪੰਜਾਬ, ਹਰਿਆਣਾ, ਹਿਮਾਚਲ ਚੋਂ, ਕਿਉਂਕਿ ਜ਼ਿਆਦਾ ਵੱਡਾ ਹਿੱਸਾ ਜਿਹੜਾ ਸੀਗਾ ਉਹ ਸਿੱਖਾਂ ਦਾ ਰਿਕਰੂਟ ਕੀਤਾ ਜਾਂਦਾ ਸੀ, ਉਹਨਾਂ ਦੀ ਬਹਾਦਰੀ ਕਰਕੇ, ਉਹਨਾਂ ਦੀ ਸਿਹਤ ਕਰਕੇ ਉਹਨਾਂ ਨੂੰ ਰਿਕਰੂਟ ਕੀਤਾ ਜਾਂਦਾ ਸੀ। ਕੀ ਉਹ ਅੱਜ ਬਹਾਲ ਹੈ? ਉਹ ਜਿਹੜੀਆਂ ਜਗਜੀਵਨ ਰਾਮ ਨੇ ਇਹ 1974 ਦੇ ਵਿੱਚ ਇਹ ਗੱਲ ਕਹਿਤੀ ਸੀ ਕਿ ਉਹਨਾਂ ਨੂੰ ਘਟਾਇਆ ਜਾਵੇ, ਇਹ ਗੱਲ ਵੀ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ ਹੈਗੀ ਆ
ਕਿ ਭਾਈ ਉਹ ਜਿਹੜੀ ਹੈਗੀ ਆ ਸੋਲੀ ਸਿਰਫ ਮੈਰਿਟ ਦੇ ਉੱਤੇ ਆਧਾਰਿਤ ਕੀਤੀ ਜਾਵੇ, ਪਰ ਉਹ ਵੀ ਮੈਰਿਟ ਦੇ ਉੱਤੇ ਆਧਾਰਿਤ ਨਹੀਂ ਹੈ, ਜਦਕਿ ਸਭ ਨੂੰ ਪਤਾ ਕਿ ਜਿੰਨੇ ਕੁ ਗੈਲੰਟਰੀ ਅਵਾਰਡਸ ਨੇ ਉਹਨਾਂ ਦੇ ਵਿੱਚ ਸਿੱਖਾਂ ਦਾ ਰੋਲ ਉਸ ਪੂਰੀ ਦੀ ਪੂਰੀ ਬੀਇੰਗ 2% ਦੇ ਕਰੀਬ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਜਿਹੜੇ ਮੈਡਲਸ ਨੇ, ਗੈਲੰਟਰੀ ਅਵਾਰਡ ਨੇ, ਉਹ ਫੌਜ ਦੇ ਵਿੱਚ ਸਭ ਤੋਂ ਜ਼ਿਆਦਾ ਨੇ। ਕੀ ਉਹ ਚੀਜ਼ ਪੂਰੀ ਹੋ ਚੁੱਕੀ ਆ? ਫਿਰ ਇਨਕੁਆਇਰੀ ਜਿਹੜੀ ਸੀ 1984 ਦੀ ਕਤਲੇਆਮ ਦੀ, ਕੀ ਉਹ ਇਨਕੁਆਇਰੀ ਪੂਰੀ ਹੋ ਚੁੱਕੀ ਆ? ਰੀਹੈਬਿਲਿਟੇਸ਼ਨ ਜਿਹੜੀ ਸੀਗੀ, ਜਿਹੜੇ ਭਗੌੜੇ ਫੌਜੀ ਸਨ ਉਹਨਾਂ ਦੀ, ਅੱਜ ਇਹ ਬਾਦਲ ਜਿਹੜਾ ਅੱਜ ਇਹ ਜੋ ਸਿੱਖ ਹੱਕਾਂ ਦਾ ਲੰਬੜਦਾਰ ਬਣਿਆ ਹੋਇਆ, ਜਿਹਨੇ ਉਸ ਟਾਈਮ ਦੇ ਵਿੱਚ ਇਹ ਗੱਲ ਕਹੀ ਸੀ ਕਿ 12,000 ਦੇ ਕਰੀਬ ਜਿਹੜੇ ਫੌਜੀ ਸਨ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ, ਤੇ ਅਜੇ ਤੱਕ ਜਿਹੜਾ ਉਹ ਆਇਡੈਂਟੀਫਾਈ ਕਰ ਸਕੇ ਉਹ ਸਿਰਫ 900 ਦੇ ਕਰੀਬ ਆਇਡੈਂਟੀਫਾਈ ਕਰ ਚੁੱਕੇ ਸਨ ਜਿਨ੍ਹਾਂ ਨੂੰ ਰੀਹੈਬਿਲਿਟੇਟ ਕੀਤਾ ਗਿਆ। ਇਹ ਸਮਝੌਤੇ ਦੀ ਮੱਦ ਵੀ ਕੋਈ ਪੂਰੀ ਨਹੀਂ ਕੀਤੀ ਗਈ। ਉਹਨਾਂ ਤੋਂ ਬਾਅਦ ਜਿਹੜੇ ਪੈਂਡਿੰਗ ਕੇਸਿਸ ਸਨ, ਖਾਸ ਤੌਰ ਦੇ ਉੱਤੇ ਜਿਹੜੇ ਵੱਖਰੇ ਕਾਲੇ ਕਾਨੂੰਨ ਉਹਨਾਂ ਦੇ ਥੱਲੇ, ਕਿ ਉਹ ਅਬੋਲਿਸ਼ ਕੀਤੇ ਜਾਣਗੇ, ਅਜੇ ਤੱਕ ਉਹ ਵੀ ਅਬੋਲਿਸ਼ ਨਹੀਂ ਕੀਤੇ ਗਏ। ਸੋ ਮੇਰੇ ਕੋਲ ਇੰਨਾ ਸਮਾਂ ਨਹੀਂ ਹੈਗਾ ਕਿ ਜਿਹੜਾ ਪੂਰੇ ਦਾ ਪੂਰਾ ਜੋ 11 ਉਹਨਾਂ ਦੀਆਂ ਮੱਦਾਂ ਨੇ ਉਸ ਸਮਝੌਤੇ ਦੀਆਂ ਉਹ ਤੁਹਾਡੇ ਅੱਗੇ ਰੱਖ ਸਕਾਂ, ਕਿਉਂਕਿ ਸਿਰਫ ਮੇਰੇ ਹਿਸਾਬ ਨਾਲ ਮੈਨੂੰ ਲੱਗ ਰਿਹਾ ਕਿ 3-4 ਮਿੰਟ ਹੋਰ ਸਾਡੇ ਬਾਕੀ ਬਚੇ ਨੇ, ਪਰ ਜਿੰਨੀਆਂ ਕਿ ਮੈਂ ਕਵਰ ਕਰਨੀਆਂ ਚਾਹੁੰਦਾ ਉਹਨਾਂ ਦੇ ਵਿੱਚ ਜੋ ਇੰਪੋਰਟੈਂਟ ਨੇ ਕਿ ਜਿਹੜੇ ਟੈਰੀਟੋਰੀਅਲ ਕਲੇਮ ਸੀਗੇ, ਜਿਹੜੇ ਚੰਡੀਗੜ੍ਹ ਨੂੰ ਦੇਣ ਦਾ ਮਸਲਾ ਸੀ, ਜਾਂ ਜਿਹੜੇ ਪੰਜਾਬ ਦੇ ਪਾਣੀਆਂ ਦੇ ਮਸਲੇ ਸਨ, ਉਹ ਕਿੰਨੇ ਕੁ ਤੌਰ ਦੇ ਉੱਤੇ, ਕਿੰਨੇ ਕੁ ਤਰੀਕੇ ਦੇ ਨਾਲ, ਸਲੀਕੇ ਨਾਲ ਉਹ ਹੱਲ ਕੀਤੇ ਗਏ। ਜਿਵੇਂ ਮੈਂ ਪਹਿਲਾਂ ਵੀ ਉਹ ਗੱਲ ਕਰ ਚੁੱਕਾ ਕਿ ਪੰਜਾਬ ਦਾ ਪਾਣੀ ਜੇਕਰ ਅਸੀਂ ਸਿਰਫ 1 ਪੈਸੇ ਨੂੰ ਲੀਟਰ ਦਿੰਦੇ ਆ, ਤੇ ਜਿਹੜਾ ਪਿਛਲੇ ਸਮੇਂ ਤੋਂ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ, ਖਾਸ ਕਰਕੇ ਮੈਂ ਇੱਕ ਫੇਰ ਉਹਨਾਂ ਲੋਕਾਂ ਨੂੰ ਸੰਬੋਧਿਤ ਹੋ ਕੇ ਇਹ ਗੱਲ ਕਰਨੀ ਚਾਹੁੰਦਾ ਜਿਹੜੇ ਇਹ ਸੋਚਦੇ ਨੇ, ਜਿਨ੍ਹਾਂ ਨੂੰ ਇੱਕ ਬੜਾ ਵੱਡਾ ਅਹਿਸਾਸ ਕਮਤਰੀ, ਇਨਫੀਰੀਅਰਿਟੀ ਕੰਪਲੈਕਸ ਹੋਇਆ ਪਿਆ ਕਿ ਸਾਡੇ ਕੋਲ ਹੋਊਗਾ ਕੀ। ਪਹਿਲੀ ਗੱਲ ਇਹ ਹੈਗੀ ਆ ਕਿ ਲੁੱਟੇ ਤੁਸੀਂ ਉਦੋਂ ਜਾਓਗੇ ਜਦੋਂ ਤੁਹਾਡੇ ਕੋਲ ਲੁੱਟ ਹੋਣ ਲਈ ਕੋਈ ਚੀਜ਼ ਹੈ। ਜੇ ਮੈਂ ਅੱਜ ਇਹ ਕਹਾਂ ਕਿ 7,27,103 ਕਰੋੜ ਰੁਪਈਆ ਜਿਹੜਾ 1966 ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਪਾਣੀਆਂ ਦਾ ਲੁੱਟਿਆ ਗਿਆ, ਜੇਕਰ ਅਸੀਂ ਸਿਰਫ 1 ਪੈਸੇ ਨੂੰ 1 ਲੀਟਰ ਪਾਣੀ ਦਈਏ, ਤੇ ਤਾਂ ਵੀ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਪੰਜਾਬ ਨੂੰ ਕਿੰਨੇ ਬਦਤਰ ਤਰੀਕੇ ਨਾਲ ਉਹ ਲੁੱਟਿਆ ਗਿਆ। ਇਹ ਸਿਰਫ ਆਰਥਿਕ ਲੁੱਟ-ਖਸੁੱਟ ਦੀ ਗੱਲ ਹੈ ਕਿ ਜੇਕਰ ਅੱਜ 1,24,000 ਕਰੋੜ ਰੁਪਈਏ ਦਾ ਕਰਜ਼ਾ ਲਾ ਕੇ ਵੀ ਪੰਜਾਬ ਦੇ ਕੋਲ 6 ਲੱਖ ਕਰੋੜ ਰੁਪਈਆ ਉਹ ਸਾਡੇ ਕੋਲ ਆਉਂਦਾ, ਕਿ ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋ ਰਿਹਾ ਕਿ ਪੰਜਾਬ ਜਾਂ ਖਾਲਿਸਤਾਨ ਕਿੱਡੀ ਇੱਕ ਵਧੀਆ ਸਟੇਟ ਹੋਏਗੀ ਇਕਨੋਮਿਕਲੀ। ਔਰ ਸਾਨੂੰ ਇਸ ਚੀਜ਼ ਦਾ ਵੀ ਇੱਕ ਖਿਆਲ ਰੱਖਣਾ ਪਏਗਾ ਮਿਲਟਰੀ ਦੇ ਤੌਰ ਦੇ ਉੱਤੇ, ਜਿੰਨੇ ਸਾਡੇ, ਕਿਉਂਕਿ ਉਹਦੇ ਤੇ ਕੋਈ ਸ਼ੱਕ ਨਹੀਂ, ਸਿੱਖ ਇੱਕ ਬਹਾਦਰ ਕੌਮ ਹੈ, ਇਹਦੇ ਤੇ ਕੋਈ ਸ਼ੱਕ ਨਹੀਂ। ਔਰ ਜਿਹੜੀ ਉਹਨਾਂ ਦੀ ਮਿਲਟਰੀ ਹੋਏਗੀ, ਵਨ ਆਫ ਦਾ ਬੈਸਟ ਜਿਹੜੀ ਮਿਲਟਰੀ ਉਹ ਹੋਏਗੀ, ਜਿਹੜੀ ਕਿ ਬਹੁਤ ਜ਼ਰੂਰੀ ਹੈ ਇੱਕ ਸਟੇਟ ਨੂੰ ਰਨ ਕਰਨ ਦੇ ਲਈ। ਇਸ ਤੋਂ ਇਲਾਵਾ ਸਾਡੇ 30 ਲੱਖ 3 ਮਿਲੀਅਨ ਜਿਹੜੇ ਸਿੱਖ ਨੇ ਉਹ ਉਸ ਚਿੜੀਆ ਘਰ ਦੀ ਜਿਹੜੀ ਹੱਦ ਤੋਂ ਬਾਹਰ ਬੈਠੇ ਨੇ, ਜਿਹੜੇ ਕਿ ਮਿਹਨਤੀ ਨੇ, ਜਿਹੜੇ ਅਮੀਰ ਨੇ, ਜਿਹੜੇ ਪ੍ਰੋਸਪਰਸ ਨੇ, ਔਰ ਜਿਹੜੇ ਇਹ ਦਿਨ ਰਾਤ ਇਹ ਗੱਲ ਨੂੰ ਯਕੀਨੀ ਕਰਦੇ ਨੇ ਕਿ ਉਹਨਾਂ ਦਾ ਜਿਹੜਾ ਪੰਜਾਬ, ਉਹਨਾਂ ਦਾ ਜਿਹੜੀ ਉਹਨਾਂ ਦੀ ਧਰਤੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਖੁਸ਼ਹਾਲ ਹੋਵੇ। ਸਾਡੇ ਕੋਲ ਜਿਹੜੇ ਉਹ 3 ਮਿਲੀਅਨ ਲੋਕ ਨੇ ਉਹ ਸਾਡੇ ਐਸੈਟਸ ਨੇ, ਜਿੰਨੀ ਰੈਮਿਟੈਂਸਸ ਜਾਂਦੀ ਨੇ ਜੇਕਰ ਅਸੀਂ ਉਹਨੂੰ ਵੀ ਯੂਟਿਲਾਈਜ਼ ਕਰਦੇ ਹਾਂ, ਤੇ ਪੰਜਾਬ ਜਾਂ ਖਾਲਿਸਤਾਨ ਇੱਕ ਬਹੁਤ ਵਧੀਆ ਸਟੇਟ ਬਣੇਗੀ ਇਕਨੋਮਿਕਲੀ। ਇਹ ਚੀਜ਼ ਮੈਂ ਫੇਰ ਇਹ ਕਹਿ ਰਿਹਾ ਕਿ ਇਹ ਮਹੱਤਵਪੂਰਨ ਨਹੀਂ ਹੈ। ਸਭ ਤੋਂ ਪਹਿਲੀ ਗੱਲ ਮਹੱਤਵਪੂਰਨ ਇਹ ਹੈ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਸਾਨੂੰ ਉਸ ਮੁਲਕ ਦੇ ਵਿੱਚ ਕਿਸੇ ਵੀ ਤਰੀਕੇ ਦਾ ਇਨਸਾਫ ਨਹੀਂ ਮਿਲ ਸਕਦਾ, ਚਾਹੇ ਉਹ ਆਰਥਿਕ ਇਨਸਾਫ ਹੋਵੇ, ਚਾਹੇ ਉਹ ਸੋਸ਼ਲ ਇਨਸਾਫ ਹੋਵੇ, ਚਾਹੇ ਬੋਲੀਆਂ ਦੇ ਤੌਰ ਦੇ ਉੱਤੇ ਇਨਸਾਫ ਹੋਵੇ, ਸਾਡੇ ਅਕੀਦੇ ਦੇ ਜਿਹੜੇ ਤੌਰ ਦੇ ਉੱਤੇ ਇਨਸਾਫ ਹੋਵੇ, ਉਹ ਸਾਨੂੰ ਕਿਸੇ ਵੀ ਤਰੀਕੇ ਉਸ ਚਿੜੀਆ ਘਰ ਤੋਂ, ਉਸ ਮੁਲਕ ਤੋਂ ਜਿਹੜਾ ਹੈਗਾ ਉਹ ਨਹੀਂ ਮਿਲ ਸਕਦਾ। ਔਰ ਉਸ ਚੀਜ਼ ਦੇ ਲਈ ਅੱਜ ਅਸੀਂ ਜਿਹੜਾ ਖਾਲਿਸਤਾਨ ਐਲਾਨਨਾਮਾ 29 ਅਪ੍ਰੈਲ ਨੂੰ ਜਿਹੜਾ ਕੀਤਾ ਗਿਆ ਸੀ ਕੱਲ੍ਹ ਵਾਲੇ ਦਿਨ, ਅਸੀਂ ਅੱਜ ਉਹਨੂੰ ਯਾਦ ਕਰਦੇ ਹਾਂ, ਔਰ ਆਉਣ ਵਾਲੇ ਹਰ ਸਾਲ ਯਾਦ ਕਰਾਂਗੇ ਜਿੰਨੀ ਦੇਰ ਤੱਕ ਖਾਲਿਸਤਾਨ
ਦੀ ਪੂਰਤੀ, ਖਾਲਿਸਤਾਨ ਦਾ ਜਿਹੜਾ ਸੁਪਨਾ ਸੀ ਉਹ ਰਿਐਲਿਟੀ ਦੇ ਵਿੱਚ ਜਿਹੜਾ ਸਾਡੇ ਅੱਗੇ ਨਹੀਂ ਆ ਜਾਂਦਾ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇੰਨੀ ਡੀਟੇਲ ਦੇ ਵਿੱਚ ਇੱਕ ਆਜ਼ਾਦ ਦੇਸ਼ ਦੀ ਅਹਿਮੀਅਤ ਸਾਡੇ ਦਰਸ਼ਕਾਂ ਸਾਹਮਣੇ ਉਹਨਾਂ ਨੂੰ ਸਮਝਾਇਆ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਦੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਐਜ਼ ਯੂ ਨੋ ਵੀਰ ਜੀ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ। ਸਮੇਂ-ਸਮੇਂ ਇਸੇ ਤਰ੍ਹਾਂ ਹੋਰ ਵੱਖ-ਵੱਖ ਰੀਸੈਂਟ ਮੁੱਦਿਆਂ ਦੇ ਉੱਪਰ ਅਸੀਂ ਤੁਹਾਡੇ ਵਿਚਾਰ ਤੁਹਾਨੂੰ ਰੂਬਰੂ ਕਰਵਾਉਂਦੇ ਰਹਾਂਗੇ ਆਪਣੇ ਦਰਸ਼ਕਾਂ ਦੇ ਨਾਲ। ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।